ਜਿਹੜੀ ਸਾਡੇ ਨਾਲ ਜਾਣਕਾਰੀ ਵੀ ਸਾਂਝੀ ਕੀਤੀ ਹੈ। ਅਸੀਂ ਉੱਥੇ ਵੇਖਿਆ ਵੀ ਹੈ ਕਿ ਆਸਟ੍ਰੇਲੀਅਨ ਸੰਗਤ ਜਿਹੜੀ ਹੈ ਉਹ ਸਮੂਹ ਸੰਗਤ ਜਿਹੜੀ ਹੈ ਨਨਕਾਣਾ ਸਾਹਿਬ ਦੇ ਵਿੱਚ ਕਾਰ ਸੇਵਾ ਕਰਾ ਰਹੀ ਹੈ। ਇੱਕ ਬਹੁਤ ਮਹਾਨ ਕੰਮ ਹੈ। ਇਹ ਆਸਟ੍ਰੇਲੀਅਨ ਸੰਗਤ ਨਨਕਾਣਾ ਸਾਹਿਬ ਚੈਰੀਟੇਬਲ ਆਰਗੇਨਾਈਜੇਸ਼ਨ ਜਿਹੜੀ ਹੈ ਇੰਟਰਨੈਸ਼ਨਲ, ਇਹ ਜਿਹੜਾ ਹੈ ਸਾਰਿਆਂ ਵੱਲੋਂ ਛਪ ਚੁੱਕਿਆ। ਸੋ ਇਹਦਾ ਮਿਸ਼ਨ ਜਿਹੜਾ ਹੈ ਉਹ ਸੇਵਾ ਹੈ। ਭਾਈ ਸਾਹਿਬ ਜੀ ਕੱਲੀ ਕਾਰ ਸੇਵਾ ਦੇ ਉੱਤੇ ਯਕੀਨੀ ਕੰਮ ਕਰਨਗੇ ਤੇ ਨਾਲੋਂ ਨਾਲ ਇੱਕ ਹੋਰ ਹੈ ਕਿ ਸਾਡਾ ਇੱਥੇ ਰਹਿਣ ਵਾਲੇ ਨਨਕਾਣਾ ਸਾਹਿਬ ਦੇ ਲੋਕਾਂ ਦੇ ਜਿਹੜੇ ਐਜੂਕੇਸ਼ਨਲ ਪ੍ਰੋਬਲਮਸ ਨੇ, ਜਿਹੜੇ ਇਸ ਦੇ ਨਾਲ ਹੋਰ ਸਮੱਸਿਆਵਾਂ ਨੇ, ਉਹਨਾਂ 'ਚ ਜਿਹੜੇ ਵੀ ਇੱਥੋਂ ਦੇ ਵਾਸੂ ਹੋਣਗੇ, ਨਨਕਾਣਾ ਸਾਹਿਬ ਦੇ ਹੋਣ ਚਾਹੇ ਉਹਨਾਂ ਦਾ ਕੋਈ ਵੀ ਧਰਮ ਹੋਵੇ, ਉਹ ਐਜੂਕੇਸ਼ਨਲੀ ਹੈਲਥ ਦੇ ਪੱਖੋਂ ਇੱਥੇ ਜਿਹੜਾ ਹੈ ਉਹ ਵੀ ਕੰਮ ਕਰ। ਸੋ ਇੱਕ ਬਹੁਤ ਮਹਾਨ ਕੰਮ ਹੈ ਦਾ। ਤੇ ਈਟੀਪੀ ਡਿਪਾਰਟਮੈਂਟ ਦੇ ਸਾਡੇ ਨਾਸਿਰ ਸਾਹਿਬ ਜੀ ਆਏ ਨੇ, ਜਿਨ੍ਹਾਂ ਦਾ ਬਹੁਤ ਬਹੁਤ ਧੰਨਵਾਦ ਹੈ। ਆਪਣੇ ਟਾਈਮ 'ਚੋਂ ਟਾਈਮ ਕੱਢ ਕੇ, ਅੱਜ ਕੱਲ੍ਹ ਤੁਹਾਨੂੰ ਪਤਾ ਹੈ ਵੀ ਗੁਰਪੁਰ ਕਰਕੇ ਬਹੁਤ ਮਸ਼ਰੂਫ ਨੇ, ਪਰ ਫਿਰ ਵੀ ਇਹਨਾਂ ਨੇ ਸਾਡੇ ਲਈ ਟਾਈਮ ਕੱਢਿਆ। ਇਹਨਾਂ ਦਾ ਬਹੁਤ ਬਹੁਤ ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਸਾਡੇ ਸਾਈਂ ਮੀਆਂ ਬਰੀਜ ਤੋਂ ਅਲਾ ਰਜੀ ਸਾਹਿਬ ਆਏ ਨੇ, ਤੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਇਸ ਕਾਰਜ ਵਾਸਤੇ ਆਪਣਾ ਟਾਈਮ ਕੱਢਿਆ। ਔਰ ਮੈਂ ਸਾਰੀ ਪ੍ਰੈਸ ਦਾ ਜਿੰਨੀ ਵੀ ਆਈ ਹੋਈ ਹੈ, ਮਤਲਬ ਜਿਨ੍ਹਾਂ ਦੇ ਮੈਨੂੰ ਨਾਮ ਬਹੁਤ ਘੱਟ ਪਤਾ ਨੇ, ਤੇ ਮੈਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਵੀ ਜਿਨ੍ਹਾਂ ਨੇ ਇੱਥੇ ਟਾਈਮ 'ਤੇ ਪਹੁੰਚ ਕੇ ਇਸ ਕਾਰਜ ਨੂੰ ਮੇਰੇ ਲਈ ਸਫਲ ਕਰਨ ਦਾ ਮਤਲਬ ਪ੍ਰੋਗਰਾਮ ਰਚਿਆ। ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜੀ। ਤੁਹਾਨੂੰ ਦੱਸ ਦਈਏ, ਆਸਟ੍ਰੇਲੀਆ ਸੰਗਤ ਵੱਲੋਂ ਅਸੀਂ ਜਿਹੜੀ ਇਹ ਪੁਰਾਣੀ ਬਿਲਡਿੰਗ ਹੈ, ਅਸੀਂ ਇਹਨੂੰ ਇਸੇ ਤਰ੍ਹਾਂ ਹੀ ਰੀਸਟੋਰ ਕਰ ਰਹੇ ਹਾਂ। ਇਹਦੀ ਬਿਲਕੁਲ ਕੋਈ ਭੰਨ-ਤੋੜ ਨਹੀਂ ਕੀਤੀ ਜਾਵੇਗੀ। ਤੁਸੀਂ ਨਕਸ਼ਿਆਂ 'ਚ ਬਾਹਰ ਦੇਖਿਆ ਹੋਣਾ, ਅਸੀਂ ਇਸ ਬਿਲਡਿੰਗ ਨੂੰ ਐਕਸਪੈਂਡ ਕਰ ਰਹੇ ਹਾਂ। ਪਲੱਸ ਅਸੀਂ 40 ਕਮਰੇ ਸੰਗਤ ਵਾਸਤੇ ਬਣਾ ਰਹੇ ਹਾਂ, ਉਹਨਾਂ ਦੀ ਰਿਹਾਇਸ਼ ਵਾਸਤੇ, ਆਉਣ ਜਾਣ ਵਾਸਤੇ, ਤੇ ਸਰੋਵਰ ਸਾਹਿਬ ਦੀ ਸੇਵਾ ਜਿਹੜੀ ਹੈ ਉਹ ਵੀ ਕੀਤੀ ਜਾਏਗੀ। ਇਸ ਦੇ ਵਾਸਤੇ ਮੈਨੂੰ ਆਸਟ੍ਰੇਲੀਆ ਸੰਗਤ ਤੇ ਦੇਸ਼ਾਂ ਵਿਦੇਸ਼ਾਂ ਦੀ ਸੰਗਤ ਦੇ ਸਹਿਯੋਗ ਦੀ ਬਹੁਤ ਲੋੜ ਹੈ ਜੀ। ਮੈਂ ਸਭ ਦਾ ਧੰਨਵਾਦ ਕਰਦਾ ਜਿਹੜੇ ਇੱਥੇ ਚੱਲ ਕੇ ਕਦਮ ਕਦਮ ਆਏ ਨੇ। ਬਹੁਤ ਬਹੁਤ ਸ਼ੁਕਰੀਆ ਜੀ। ਥੈਂਕ ਯੂ। ਨਿਮਰਤਾ ਸਹਿਤ ਹੁਣ ਮੈਂ ਬੇਨਤੀ ਕਰਦਾ ਹਾਂ ਕਿ ਜਿਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦਾ ਨੀਂਹ ਪੱਥਰ ਰੱਖਿਆ ਸੀ, ਅਸੀਂ ਕੱਲ੍ਹ ਵੀ ਅਗਰ ਵੇਖਿਆ ਜਾਵੇ ਤੇ ਪਹਿਲੇ ਪਾਤਸ਼ਾਹ ਦੇ ਨਾਲ ਮਰਦਾਨਾ ਜੀ ਸਨ, ਉਹ ਵੀ ਮੁਸਲਮਾਨ ਸਨ। ਗੁਰੂ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਨਾਲ ਜਿਹੜੇ ਸੀ ਉਹ ਹਜ਼ਰਤ ਮੀਆਂ ਮੀਰ ਜੀ ਦੀ ਦੋਸਤੀ ਸੀ। ਸਾਡੇ ਇਸੇ ਤਰ੍ਹਾਂ ਹੀ ਬਾਕੀ ਗੁਰੂ ਸਾਹਿਬਾਨਾਂ ਨਾਲ ਵੀ ਜਿਹੜੀ ਮੁਸਲਿਮ ਦੋਸਤੀ ਹੈ ਉਹ ਕਿਸੇ ਤੋਂ ਢੱਕੀ ਛੁਪੀ ਨਹੀਂ ਹੈ। 10ਵੇਂ ਪਾਤਸ਼ਾਹ ਦੇ ਵੇਲੇ ਵੀ ਜਿਹੜੇ ਹੈ ਨੇ ਪੀਰ ਬੁੱਧੂ ਸ਼ਾਹ ਨੇ ਆਪਣੀ ਜਾਨ ਵਾਰੀ ਹੈ ਗੁਰੂ ਸਾਹਿਬ ਵਾਸਤੇ। 10ਮ ਪਾਤਸ਼ਾਹ ਵੇਲੇ ਵੀ ਜਿਹੜੇ ਰਾਏ ਕੱਲਾ ਜੀ ਪਰਿਵਾਰ ਨੇ ਉਹਨਾਂ ਨੇ ਗੁਰੂ ਸਾਹਿਬ ਨੂੰ ਸਾਂਭ ਕੇ ਰੱਖਿਆ, ਉਹਨਾਂ ਦੇ ਸਾਹਿਬਜ਼ਾਦਿਆਂ ਨੂੰ ਸਾਂਭ ਕੇ ਰੱਖਿਆ। ਸੋ ਹਮੇਸ਼ਾ ਸਾਡੇ ਮੁਸਲਮਾਨ ਭਰਾਵਾਂ ਪ੍ਰਤੀ ਜਿਹੜਾ ਹੈ ਪਿਆਰ ਮੁਹੱਬਤ ਸਾਡੀ ਗੁਰੂ ਸਾਹਿਬਾਨਾਂ ਦੀ ਰਹੀ ਹੈ। ਸਾਡੇ ਵਾਸਤੇ ਹੁਕਮ ਵੀ ਹੈ, ਪਹਿਲੇ ਪਾਤਸ਼ਾਹ ਦਾ ਗੁਰੂ ਗ੍ਰੰਥ ਸਾਹਿਬ 'ਚ ਹੁਕਮ ਹੈ, ਮਿਹਰ ਮਸੀਤ ਸਿਦਕ ਮਸੱਲਾ ਹੱਕ ਹਲਾਲ ਕੁਰਾਨ। ਸੋ ਇਹ ਹੁਕਮ ਸਾਡੇ ਸਾਰਿਆਂ ਵਾਸਤੇ ਹੈ। ਹੁਣ ਮੈਂ ਬਹੁਤ ਹੀ ਨਿਮਰਤਾ ਸਹਿਤ ਬੇਨਤੀ ਕਰਦਾ ਹਾਂ, ਅੱਜ ਦੇ ਮਹਾਨ ਸਾਡੇ ਉਚੇਚੇ ਪ੍ਰਾਹੁਣੇ ਅਲੀ ਰਾਜ਼ਾ ਕਾਦਰੀ ਜੀ ਜਿਹੜੇ ਕਿ ਉਸ ਵੰਸ਼ ਵਿੱਚੋਂ ਨੇ, ਜਿਹੜੇ ਕਿ ਹਜ਼ਰਤ ਮੀਆਂ ਮੀਰ ਜੀ ਦੇ ਗੱਦੀ ਨਸ਼ੀਨ ਹਨ, ਉਹਨਾਂ ਨੂੰ ਬੇਨਤੀ ਹੈ ਕਿ ਅੱਜ ਦੇ ਸ਼ੁਭ ਮੌਕੇ ਦੇ ਉੱਤੇ ਆਪਣੇ ਕੁਝ ਸ਼ਬਦ ਸਾਡੇ ਨਾਲ ਸਾਂਝੇ। ਸਾਰੇ ਰਲ ਕੇ ਫਤਿਹ ਦੀ ਸਾਂਝ ਕਰੀਏ। ਵਾਹਿਗੁਰੂ ਜੀ ਕਾ ਖਾਲਸਾ। आज बहुत ही खुशियाँ भरा दिहाड़ा है कि आज पाकिस्तान सरकार ने खुलियां बावां दे नाल गुरु नानक देव जी महाराज दे एक और स्थान नू संगत दे लई ना सिर्फ खोलिया
ਬਲਕਿ ਇਹਦੀ ਸਾਂਭ ਸੰਭਾਲ ਔਰ ਸੇਵਾ ਦੀ ਇੱਕ ਆਲਾ ਮਿਸਾਲ ਕਾਇਮ ਕਰਦੇ ਹੋਏ ਸੰਗਤ ਨੂੰ ਪ੍ਰਵਾਨਗੀ ਬਖਸ਼ੀ ਕਿ ਉਹ ਇੱਧਰ ਆ ਕੇ ਇਸ ਗੁਰਦੁਆਰੇ ਦੀ ਸੇਵਾ ਕਰਨ ਔਰ ਇਸ ਗੁਰਦੁਆਰੇ ਨੂੰ ਉਸੇ ਅੰਦਾਜ਼ ਦੇ ਨਾਲ, ਜਿਸ ਅੰਦਾਜ਼ ਦੇ ਨਾਲ ਗੁਰੂ ਸਾਹਿਬਾਨ ਨੇ ਪ੍ਰਵਾਨ ਚੜ੍ਹਾਇਆ ਸੀ, ਉਸੇ ਅੰਦਾਜ਼ ਦੇ ਨਾਲ ਰਿਸਟੋਰ ਕੀਤਾ ਜਾਏ। ਅੱਜ ਇਸ ਗੁਰਦੁਆਰੇ ਦੇ ਅੰਦਰ ਸਾਰੀ ਸੰਗਤ ਇਹ ਖੁਸ਼ੀਆਂ ਮਨਾ ਰਹੀ ਹੈ ਕਿ ਪਾਕਿस्तान ਸਰਕਾਰ ਨੇ इधर संगत दे रहन वास्ते बिल्कुल फ्री कमरिया दी इजाजत भी दी, जिधर के आप जानते हो कि हर गुरुद्वारे से जान वास्ते, चढ़दे पंजाब दे हर गुरुद्वारे ते रहन वास्ते तानू उत्थे सेवा करनी पैंदी है, कोई ना कोई मोल अदा करना पैंदा है। जबकि पाकिस्तान सरकार ननकाने दी धरती दे अंदर, हसन अब्दाल दी धरती दे अंदर, लाहौर दी धरती दे अंदर और जिधर जिधर गुरु साहब दे चरण छो प्राप्त गुरुद्वारे मौजूद ने, बिल्कुल फ्री ऑफ कॉस्ट जिहड़ी है सेवा करती है, जिहदे अंदर एक वड्डी सेवा खाने दी सेवा, रहन दी सेवा, ताड़ी हिफाजत दी सेवा और तानू लाडले बच्चे दी तरह एक प्रोटोकॉल दिता जाता है, ਜਿਹੜਾ शायद कदी कदी देख के ऐसी खामोश हो जाने कि सानू नहीं दिता जाता। आज PSGPC ने, हुकूमत पाकिस्तान ने दुनिया का सब तो वड्डा गुरुद्वारा, इतिहासिक गुरुद्वारा पंथ दे लई खोल दिता और असी रोजाना 5000 यात्रियों का उधर इंतजार करने हाँ, जिधर गुरु नानक देव जी महाराज के खेतों तो लंगर बना के ਉਹਦੀ ਤਿਆਰੀ ਕੀਤੀ ਜਾਂਦੀ ਹੈ। ਅੱਜ ਸਾਡਾ ਵੀ ਮਨ ਲੋਚਦਾ ਹੈ ਕਿ ਅਸੀਂ ਵੀ ਹਰਮੰਦਰ ਸਾਹਿਬ ਦੇ ਦਰਸ਼ਨਾਂ ਲਈ ਜਾਈਏ, ਅਸੀਂ ख्वाजा गरीब नवाज ਦੇ ਦਰਸ਼ਨਾਂ ਲਈ ਜਾਈਏ, ਅਸੀਂ ਨਿਜ਼ਾਮੁद्दीन औलिया ਜਾਈਏ, मगर ਸਾਨੂੰ बहुत ही मायूसी ਦਾ ਸਾਹਮਣਾ ਹੋਣਾ ਹੁੰਦਾ। ਪਾਕਿस्तान ਅੱਜ ਬਿਹਤਰੀਨ ਅੰਦਾਜ਼ ਦੇ ਨਾਲ तमाम तर इंतजामात ਨੂੰ ਸਰ अंजाम दे रहा है, जिहदी मिसाल अज गुरुद्वारा क्यारा साहब दी रिस्टोरेशन तो लैके आप दे विसाखी मेले दी बेहतरीन अंदाज दे नाल सेवा है। मैं मुबारकबाद पेश करना हाँ तमाम SGPC मैंबरान नू, प्रेजिडेंट साहब नू, एडिशनल सैकटरी साहब नू, जनाब सैयद फराज अब्बास साहब नू और बिलखसूस ਅੱਜ ਬਾਜ਼ੀ ਲੈ ਗਏ ਡਾਇਸਪੋਰਾ ਵਾਲੇ, ਜਿੱਥੇ ਸਰਦਾਰ ਸਰਬਜੀਤ ਸਿੰਘ ਜੀ ਆਸਟ੍ਰੇਲੀਆ ਤੋਂ ਬਿਹਤਰੀਨ ਤਰੀਕੇ ਦੇ ਨਾਲ ਇਹਨਾਂ ਸੇਵਾ ਦੀ ਜ਼ਿੰਮੇਵਾਰੀ ਵੀ ਲਿੱਤੀ ਹੈ ਔਰ ਉਮੀਦ ਕਰਨੇ ਹਾਂ ਕਿ ਆਪ ਜਲਦ ਅਜ਼ ਜਲਦ ਇਹਨਾਂ तमाम तर ਅਸੂਲਾਂ ਦੇ ਤਹਿਤ ਇਸ ਗੁਰਦੁਆਰੇ ਨੂੰ ਜਲਦ ਅਜ਼ ਜਲਦ ਰਿਸਟੋਰ। ਆਪਣੇ ਵੀਰ ਸੀਨੀਅਰ ਪ੍ਰੋਫੈਸਰ सरदार कल्याण सिंह का शुकराना अदा करना हाँ कि उन्होंने फकीर नूं बोलन का मौका की दिता। ये नाल ही आओ सारे रल के हुण ते गज के फतेह दी प्रवानगी बख्शो। वाहेगुरु जी का खालसा, वाहेगुरु जी की